ਤੇ ਇਹ ਜਨਾਬ ਪੁਰਾਣੀ ਦੁਕਾਨ ਬਜ਼ੁਰਗ ਬਹਿ ਕੇ ਤੇ ਆਪਣੇ ਦਾਤਰੀਆਂ ਨੂੰ ਦੰਦੇ ਕਢਵਾ ਰਹੇ ਨੇ, ਜਿਹੜੀ ਕਿ ਅੱਗੇ ਤੁਹਾਨੂੰ ਦਿਖਾ ਚੁੱਕਿਆ। ਉਹੀ ਪੁਰਾਣੀ ਦੁਕਾਨ ਜਨਾਬ ਹੈ, ਦੇਖੋ ਤੁਸੀਂ ਆਇਆ ਨਾ ਜ਼ੇਨ ਚ ਖਾਕਾ, ਉਹੀ ਪੁਰਾਣੇ ਸਟਾਈਲ ਦੀਆਂ ਜਿਹੜੀਆਂ ਦੁਕਾਨਾਂ ਕਦੀ ਹੁੰਦੀਆਂ ਸਨ, ਤੇ ਇਸ ਤਰ੍ਹਾਂ ਤੁਹਾਨੂੰ ਦਿਖਾਇਆ। ਤੇ ਲੇਕਿਨ ਅਸਿਊਮ ਕਰੋ ਕਿ ਜਿਹੜਾ ਵਕਤ ਉਦੋਂ ਸੀ 1940 ਚ, 1935 1930 ਦੇ ਵਿੱਚ, ਕਿਉਂਕਿ ਇਹ ਟਰੈਕ ਉਸ ਤੋਂ ਪਹਿਲੇ ਦੇ ਬਣੇ। ਇਹ ਬਿਲਡਿੰਗ ਪੁਰਾਣੀ ਓਲਡ ਹੈ, ਸਿੱਖਾਂ ਦੇ ਵੇਲੇ 14ਵੀਂ ਬਹੁਤ ਜ਼ਿਆਦਾ ਨੇ, ਕਿਉਂਕਿ ਇਹ ਵੀ ਉਹੀ ਸਟੇਸ਼ਨ ਹੈ ਜਿਹੜਾ ਅੰਗਰੇਜ਼ ਬਣਾ ਗਿਆ। ਔਰ ਇਹ ਦੇਖੋ ਬੜੇ ਖੂਬਸੂਰਤ ਪੌਦੇ ਲੱਗੇ ਨੇ ट्रैक के दरमियान। ये गुजरखान चौक है, यहाँ पे रेहड़ियाँ लगी हुई हैं। ਹੁਣ ਇਹਦੇ ਮੁਸਲਮਾਨ ਦੁਕਾਨਾਂ ਕਰ ਰਹੇ ਨੇ, ਤੇ 1947 ਦੀ ਪਾਰਟੀਸ਼ਨ ਤੋਂ ਪਹਿਲਾਂ ਇੱਥੇ ਜ਼ਿਆਦਾ ਜਿਹੜੇ ਸਨ ਉਹ ਹਿੰਦੂ ਖੱਤਰੀ ਉਹ ਦੁਕਾਨਾਂ ਨੇ ਸਨ। ਇਹ ਮੁਰਗਾ ਚੈੱਕ ਕਰੋ, ਕੀ ਇਹਨੂੰ ਫਾਇ ਲਾਇਆ ਮੁਰਗੇ ਨੂੰ ਨੇ। अस्सलाम वालेकुम दोस्तों, मैं औरंगजेब बेग एक नवी वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਇਸ ਵੇਲੇ ਮੈਂ ਮੌਜੂਦ ਹੈਗਾ ਵਾ ਗੁਜਰਖਾਨ ਸਿਟੀ, ਜਿਹੜਾ ਕਿ ਤਹਿਸੀਲ ਹੈਗੀ ਹੈ ਡਿਸਟ੍ਰਿਕਟ ਰਾਵਲਪਿੰਡੀ ਦੀ। ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਗੁਜਰਖਾਨ ਦਾ ਰੇਲਵੇ ਸਟੇਸ਼ਨ। ਇਸ ਵੀਡੀਓ ਤੇ ਤੁਹਾਨੂੰ ਮੈਂ ਰੇਲਵੇ ਸਟੇਸ਼ਨ ਵੀ ਦਿਖਾਲਣਾ ਔਰ ਗੁਜਰਖਾਨ ਦੇ ਬਾਜ਼ਾਰ ਵੀ ਦਿਖਾਲਣਾ, ਕਿਉਂਕਿ 1947 ਦੀ ਜਦੋਂ ਪਾਰਟੀਸ਼ਨ ਹੋਈ ਤੇ ਇੱਥੇ ਬਹੁਤ ਜ਼ਿਆਦਾ ਹਿੰਦੂ ਔਰ ਸਿੱਖ ਆਬਾਦ ਸਨ, ਬਲਕਿ ਹਿੰਦੂ ਬੜੇ ਰਿਚ ਸਨ। ਇੱਥੇ ਬਜ਼ੁਰਗਾਂ ਨੇ ਜਿਹੜੇ ਇੱਥੋਂ 1947 ਦੀ ਜਦੋਂ ਪਾਰਟੀਸ਼ਨ ਹੋਈ, ਇੱਥੋਂ ਜਦੋਂ ਗਏ ਇੰਡੀਆ ਦੇ, ਉਹਨਾਂ ਨੇ ਵੀਡੀਓਜ਼ ਦੇ ਵਿੱਚ ਬੜਾ ਯਾਦ ਕੀਤਾ ਗੁਜਰਖਾਨ ਨੂੰ ਕਿ ਸਾਡਾ ਉਹ ਸ਼ਹਿਰ ਹੁੰਦਾ ਸੀ ਤੇ ਬੜਾ ਵੱਡਾ ਤਹਿਸੀਲ ਹੁੰਦੀ ਸੀ ਰਾਵਲਪਿੰਡੀ ਦੀ। ਇਹ ਗੁਜਰਖਾਨ ਅੱਜ ਕਿਸ ਹਾਲ ਦੇ ਵਿੱਚ? ਚਲੋ ਤੁਹਾਨੂੰ ਗੁਜਰਖਾਨ ਦੀ ਸੈਰ ਕਰਾਂਗੇ। दोस्तों जिस तरह ਤੁਹਾਨੂੰ ਪਤਾ है गुजरखान पुठार ਦਾ ਇਲਾਕਾ है और चारों तरफ छोटे छोटे पहाड़ ਜਿਹੜੇ ਨੇ ਉਹਨਾਂ ਨੇ ਗੁਜਰਖਾਨ ਨੂੰ ਘੇਰਿਆ। ਔਰ ਉਹਦੇ ਦਰਮਿਆਨ 'ਚ ਵਾਕਿਆ ਤਾਰੀਖੀ ਗੁਜਰਖਾਨ ਰੇਲਵੇ ਸਟੇਸ਼ਨ। ਇਹਦੀਆਂ ਯਾਦਾਂ ਵੀ ਬਹੁਤ ਜ਼ਿਆਦਾ ਨੇ, ਕਿਉਂਕਿ ਇਹ ਵੀ ਉਹੀ ਸਟੇਸ਼ਨ ਹੈ ਜਿਹੜਾ ਅੰਗਰੇਜ਼ ਬਣਾ ਗਿਆ। ਔਰ ਇਹ ਦੇਖੋ ਬੜੇ ਖੂਬਸੂਰਤ ਪੌਦੇ ਲੱਗੇ ਨੇ ट्रैक ਦੇ ਦਰਮਿਆਨ। ਬਹੁਤ ਹੀ ਘੱਟ ਰੇਲਵੇ ਸਟੇਸ਼ਨ ਐਸੇ ਨੇ ਜਿਹੜੇ ਜਿਨ੍ਹਾਂ ਦੀ ਇੰਨੀ ਲੁੱਕ ਆਫਟਰ ਕੀਤੀ ਗਈ ਹੈ, ਦੇਖਭਾਲ ਕੀਤੀ ਗਈ ਹੈ। ਵਰਨਾ ਇਹੀ ਹੁੰਦਾ ਕਿ ਉੱਥੇ ਡੰਗਰ ਫੇਰ ਰਹੇ ਹੁੰਦੇ ਨੇ, ਜਾਨਵਰ ਫੇਰ ਰਹੇ ਹੁੰਦੇ ਨੇ, ਲੋਕੀ ਤਾਸ਼ ਖੇਡ ਰਹੇ ਹੁੰਦੇ ਨੇ। ਲੇਕਿਨ ਗੁਜਰਖਾਨ ਕਮ ਸੇ ਕਮ ਜਿਹੜਾ ਨਾ ਇਹ ਬਹੁਤ ਕਦੀਮੀ ਸਟੇਸ਼ਨ, ਲੇਕਿਨ ਅੱਜ ਵੀ ਬਹੁਤ ਅੱਛੀ ਹਾਲਤ ਵਿੱਚ ਮੌਜੂਦ ਹੈਗਾ। ਤੇ ਜਿਸ ਤਰ੍ਹਾਂ ਕਿ ਪਲੇਟਫਾਰਮ ਤੇ ਜਾਣ ਵਾਸਤੇ ਟਿਕਟ ਹੁੰਦਾ ਤੇ 10 ਰੁਪਏ ਤੋਂ ਮੈਂ ਪਲੇਟਫਾਰਮ ਟਿਕਟ ਲਿਆ, ਕਿਉਂਕਿ ਕੋਈ ਕੰਮ ਵੀ ਜਿਹੜਾ ਨਾ ਗੈਰ ਕਾਨੂੰਨੀ ਨਹੀਂ ਕਰਨਾ ਚਾਹੀਦਾ। ਇਹਦਾ ਆ ਗਿਆ ਮੁਸਾਫਿਰਖਾਨਾ, ਠੀਕ ਹੈ ਨਾ। ਇਹ ਉਹ ਕਦੀਮੀ ਮੁਸਾਫਿਰਖਾਨਾ ਜਿੱਥੇ ਕਦੀ ਬਜ਼ੁਰਗ ਜਿਹੜੇ ਨੇ ਉਹ ਬੈਠ ਕੇ ਤੇ ਜਨਾਬ ਟ੍ਰੇਨਾਂ ਦਾ ਇੰਤਜ਼ਾਰ ਕਰਦੇ ਹੋਣਗੇ। ਕਿਉਂਕਿ ਮੈਂ ਬਜ਼ੁਰਗਾਂ ਦੀ ਗੱਲ ਇਸ ਲਈ ਕਰਨਾ ਕਿ ਮੇਰੀ ਜਿਹੜੀ ਵੀਡੀਓਜ਼ ਹੁੰਦੀਆਂ ਨੇ ਉਹ ਜ਼ਿਆਦਾਤਰ ਬਜ਼ੁਰਗਾਂ ਨਾਲ ਰਿਲੇਟਡ ਹੁੰਦੀਆਂ ਨੇ। 1947 ਦੀ ਜਿਹੜੀ ਪਾਰਟੀਸ਼ਨ ਹੈ ਉਸ ਤੋਂ ਪਹਿਲੇ ਦੀ ਜਿਹੜੀ ਜ਼ਿੰਦਗੀ ਹੈ, ਮੈਂ ਉਹਨੂੰ ਜ਼ੇਨ 'ਚ ਰੱਖ ਕੇ ਕਰਨਾ ਵਾ ਕਿ ਅੱਜ ਤੇ ਚਲੋ ਜੋ ਵੀ ਕੁਝ ਹੈਗਾ ਉਹ ਤੇ ਅਸੀਂ ਦੇਖ ਸਕਦੇ ਹਾਂ। ਲੇਕਿਨ ਅਸਿਊਮ ਕਰੋ ਕਿ ਜਿਹੜਾ ਵਕਤ ਉਦੋਂ ਸੀ 1940 ਚ, 1935 1930 ਦੇ ਵਿੱਚ, ਕਿਉਂਕਿ ਇਹ ਟਰੈਕ ਉਸ ਤੋਂ ਪਹਿਲੇ ਦੇ ਬਣੇ ਨੇ, ਤੇ ਉਦੋਂ ਇੱਥੇ ਜਿਹਨਾਂ ਨਾਲ ਉਹ ਬਜ਼ੁਰਗ ਕਿਹੜੀਆਂ ਸਹੂਲੀਅਤ ਇਸਤੇਮਾਲ ਕਰਦੇ ਹੋਣਗੇ। ਡੈਫੀਨੇਟਲੀ ਪੈਦਲ ਆਉਂਦੇ ਹੋਣਗੇ ਇੱਥੇ ਚੱਲ ਕੇ ਸਟੇਸ਼ਨ ਤੇ, ਦੂਰ ਦਰਾਜ਼ ਦੇ ਪਿੰਡਾਂ ਦੇ ਵਿੱਚੋਂ, ਕਿਉਂਕਿ ਗੁਜਰਖਾਨ ਦੇ ਚਾਰੋਂ ਤਰਫ ਜਿਹੜੇ ਪਿੰਡ ਨੇ ਉਹ ਬਹੁਤ ਜ਼ਿਆਦਾ ਸਿੱਖਾਂ ਦੇ ਪਿੰਡ ਹੁੰਦੇ ਸਨ। ਤੇ ਇਸ ਲਈ ਫਿਰ ਜਿਹੜਾ ਨਾ ਮੈਨੂੰ ਚੀਜ਼ਾਂ ਵੇਖ ਕੇ ਬੜਾ ਉਹ ਬਜ਼ੁਰਗਾਂ ਦੀਆਂ ਯਾਦਾਂ ਆਉਂਦੀਆਂ ਨੇ ਕਿ ਜਨਾਬ ਅੱਜ ਉਹ ਬਜ਼ੁਰਗ ਅਸੀਂ ਨਹੀਂ ਇੱਥੇ ਦੇਖ ਸਕਦੇ, ਲੇਕਿਨ ਉਹ ਚੀਜ਼ਾਂ ਅੱਜ ਵੇਖ ਸਕਦੇ ਹਾਂ ਜਿਹੜੀਆਂ ਬਜ਼ੁਰਗਾਂ ਦੇ ਜ਼ੇਰੇ ਇਸਤੇਮਾਲ ਰਹਿ ਚੁੱਕੀਆਂ ਨੇ। ਜਿਸ ਤਰ੍ਹਾਂ ਕਿ ਮੈਂ ਦੱਸਿਆ ਗੁਜਰਖਾਨ ਸਟੇਸ਼ਨ ਤੇ ਬਹੁਤ ਖੂਬਸੂਰਤ ਹੈ, ਲੇਕਿਨ ਇਹ ਉਹਦਾ ਇਹ ਮਾਲ ਗੱਡੀ ਦਾ ਹਿੱਸਾ ਜਿੱਥੇ ਪੂਰੇ ਪਾਕਿਸਤਾਨ ਤੋਂ ਮਾਲ ਆਉਂਦਾ ਹੁੰਦਾ ਸੀ ਮਾਲ ਗੱਡੀ ਤੇ। ਇਹ ਦੇਖੋ ਨਾ, ਇਹ ਏਰੀਆ ਬਹੁਤ ਖੂਬਸੂਰਤ ਹੈ ਜਿਹੜਾ ਅੱਜ ਵੀ ਕਾਬਲ ਇਸਤੇਮਾਲ ਹੈ। ਮੁਸਾਫਰ ਟ੍ਰੇਨਾਂ ਇੱਥੇ ਚੱਲਦੀਆਂ ਨੇ। ਵਾਹ ਜੀ ਵਾਹ। ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜਿਹੜੀਆਂ ਖੱਤਰੀਆਂ ਦੀਆਂ ਦੁਕਾਨਾਂ ਸਨ ਇੱਥੇ, ਔਰ ਜਿਹੜੇ ਪੁਰਾਣੀਆਂ ਇਮਾਰਤਾਂ ਨੇ ਉਹ ਅੱਜ ਕਿਸ ਹਾਲ ਦੇ ਵਿੱਚ ਨੇ। ਗੁਜਰਖਾਨ ਦਾ ਬਾਜ਼ਾਰ। ਤੇ ਇਹ ਜਨਾਬ ਰੇਲ ਕਾਰ ਹੈ ਜਿਹੜੀ ਲਾਹੌਰ ਤੋਂ ਆ ਕੇ ਤੇ ਰਾਵਲਪਿੰਡੀ ਜਾ ਰਹੀ ਹੈ। ये गुजरखान चौक है, यहाँ पे रेहड़ियाँ लगी हुई हैं।
बहुत मेहरबानी। ਅੱਛਾ ਦੋਸਤੋ, ਇਹ ਵੇ GT ਰੋਡ ਜਿਹੜਾ ਕਿ ਕਦੀਮੀ ਸ਼ੇਰ ਸ਼ਾਹ ਸੂਰੀ ਦੇ ਜ਼ਮਾਨੇ ਦਾ ਬਣਿਆ। ਇਹ ਉੱਥੋਂ ਤੁਸੀਂ ਅਗਰ ਰਾਈਟ ਸਾਈਡ ਤੇ ਹੋਵੋ ਤੇ ਇਹ ਬਾਜ਼ਾਰ ਹੈ ਮੇਨ, ਗੁਜਰ ਖਾਂ ਦਾ ਮੇਨ ਬਾਜ਼ਾਰ। ਅੱਛਾ, ਇਹ ਜਨਾਬ ਇੱਕ ਲੋਹਾਰ ਦੀ ਦੁਕਾਨ ਹੈ ਔਰ ਦਾਤਰੀਆਂ ਨੂੰ ਦੰਦੇ ਕੱਢ ਰਿਹਾ। ਇਹ ਪੁਰਾਣੀ ਦੁਕਾਨ, ਕਿਸੇ ਦੌਰ 'ਚ ਖੱਤਰੀਆਂ ਦੀ ਦੁਕਾਨ ਹੁੰਦੀ ਸੀ। ਇਹ ਪੂਰੀ ਮਾਰਕੀਟ ਮੈਂ ਤੁਹਾਨੂੰ ਦਿਖਾ ਲੈਣਾ, ਅੱਜ ਵੀ ਓਰੀਜਨਲ ਹਾਲਤ 'ਚ ਮੌਜੂਦ ਦੇ। ਇਹਦੀਆਂ ਕੋਈ 8-10 ਦੁਕਾਨਾਂ ਨੇ ਥੱਲੇ ਪੁਰਾਣੀਆਂ। ਤੇ ਇਹ ਦੇਖੋ ਜੀ, ਇਹ ਕਈਆਂ ਦਾਤਰੀਆਂ ਤੇ ਬੇਲਚੇ ਇੱਥੇ ਬਣਾਏ ਜਾ ਰਹੇ ਨੇ ਮੋਟਰ ਦੇ ਨਾਲ। ਤੇ ਇਹ ਉਹ ਜਨਾਬ ਪੁਰਾਣੀ ਬਿਲਡਿੰਗ ਗੁਜਰ ਖਾਂ ਮੇਨ ਬਾਜ਼ਾਰ ਦੇ ਵਿੱਚ, ਜਿਹਦੇ ਅੰਦਰ ਦੁਕਾਨ ਅੱਗੇ ਮੈਂ ਤੁਹਾਨੂੰ ਦਿਖਾਈ ਹੈ। ਇਹ ਉਹਨਾਂ ਨੇ ਉੱਤੇ ਜਿਹੜੇ ਨਾ ਕੁਝ ਇੱਟਾਂ ਲਾ ਕੇ ਕੁਝ ਖਾਨੇ ਬੰਦ ਕੀਤੇ ਨੇ। ਰਿਹਾਇਸ਼ੀ ਬਿਲਡਿੰਗ ਹੈ ਉੱਤੇ, ਔਰ ਇਹਦੇ ਮਾਲਕ ਨਾਲ ਵੀ ਮੇਰੀ ਗੱਲ ਹੋਈ, ਉਹ ਵੀ ਮੈਂ ਤੁਹਾਨੂੰ ਸੁਣਾਉਣਾ। ਉਹਨੇ ਕਿਹਾ ਜੀ ਬੜੀ ਅੱਛੀ ਹਾਲਤ 'ਚ, ਔਰ ਅਸੀਂ ਇਹਨੂੰ ਮਿਟਾਉਣਾ ਨਹੀਂ ਹੈਗਾ ਕਿਉਂਕਿ ਇਹ ਸਾਡੇ ਬਜ਼ੁਰਗਾਂ ਦੀਆਂ ਯਾਦਾਂ ਨੇ। ਇਹ ਬਿਲਡਿੰਗ ਪੁਰਾਣੀ ਓਲਡ ਹੈ, ਸਿੱਖਾਂ ਦੇ ਵੇਲੇ ਚੌਧਰੀ ਮੁਹੰਮਦ ਸਰਵਰ ਸਾਹਿਬ ਮੇਰੇ ਦਾਦਾ ਹੁਣ ਸੇ ਉਹਨਾਂ ਦੀ ਮਾਲਕੀਅਤ ਹੈ। ਤੇ ਇਹ ਪੁਰਾਣੀ ਓਲਡ ਬਿਲਡਿੰਗ ਹੈ, ਪੁਰਾਣਿਆਂ ਚੂਹੇ। ਅਸੀਂ ਇਸ ਨੂੰ ਲੈਂਟਰ ਸ਼ੈਂਟਰ ਪਾ ਕੇ ਅੱਗੇ ਫੇਸ ਬਦਲਾਇਆ ਨਹੀਂ, ਉਸਰੇ ਤਰੇ ਰੱਖੀ। ਵਾਹ ਜੀ ਵਾਹ। ਅੱਜ ਕੱਲ੍ਹ ਲੋਕ ਦਾਜ ਛੱਡਦੇ ਨੇ, ਲੇਕਿਨ ਤੁਹਾਨੂੰ ਬੜੀ ਮੁਹੱਬਤ ਕੀਤੀ ਇਹਦੇ ਨਾਲ। ਉਹ ਇਸ ਬਾਰੇ ਮੁਹੱਬਤ ਕੀਤੀ ਕਿ ਅਸਾਂ ਨੇ ਆਬਾਓ ਦਾਜ ਇੱਥੇ ਰਹਿੰਦੇ ਸੀ। ਤੇ ਥੱਲੇ ਦੁਕਾਨਾਂ ਜਿਹੜੀਆਂ ਨੇ ਜੀ ਉਹ ਵੀ ਉਸਰੇ ਤਰੇ ਹੀ, ਉਸਰੇ ਪੱਟੀਆਂ ਨਹੀਂ, ਸਿਰਫ ਉੱਤੇ ਅੱਗੇ ਬਾਲੇ ਪਏ ਸੇ, ਹੁਣ ਅਸੀਂ ਲੈਂਟਰ ਨਾਲ ਪਾ ਦਿੱਤੇ। ਤੇ ਖੱਤਰੀਆਂ ਨਹੀਂ ਹੁੰਦੀਆਂ ਸਨ ਜੀ, ਪਹਿਲ ਸਾਬਕਾ ਉਹਨਾਂ ਦੀ ਹੋਤੀ। ਇਹ ਜੀ ਉਹ ਪੁਰਾਣੀ ਬਿਲਡਿੰਗ ਤੇ ਥੱਲੇ ਪੁਰਾਣੀਆਂ ਦੁਕਾਨਾਂ, ਲੇਕਿਨ ਉਹਨਾਂ ਨੇ ਇਹਨੂੰ ਡੈਕੋਰੇਟ ਕੀਤਾ। ਦੁਕਾਨਾਂ ਪੁਰਾਣੀਆਂ ਨੇ ਜਿਹੜੀਆਂ ਖੱਤਰੀ ਛੱਡ ਗਏ ਸਨ। ਵਾਹ ਜੀ ਵਾਹ। ਉਹੀ ਦੁਕਾਨਾਂ ਤੇ ਉਹੀ ਇਨਸਾਨ, ਸਿਰਫ ਧਰਮ ਦਾ ਫਰਕ ਹੈ। ਹੁਣ ਇੱਥੇ ਮੁਸਲਮਾਨ ਦੁਕਾਨਾਂ ਕਰ ਰਹੇ ਨੇ ਤੇ 1947 ਦੀ ਪਾਰਟੀਸ਼ਨ ਤੋਂ ਪਹਿਲਾਂ ਇੱਥੇ ਜ਼ਿਆਦਾ ਜਿਹੜੇ ਸਨ ਉਹ ਹਿੰਦੂ ਖੱਤਰੀ ਉਹ ਦੁਕਾਨਾਂ ਨੇ ਸਨ। ਇਹ ਮੁਰਗਾ ਚੈੱਕ ਕਰੋ, ਕੀ ਇਹਨੂੰ ਫਾਇਲ ਲਾਇਆ ਮੁਰਗੇ ਨੂੰ ਨੇ। ਗੁਜਰ ਖਾਂ ਦੇ ਬਾਰੇ 'ਚ ਕਿਹਾ ਜਾਂਦਾ ਕਿ ਇਹ ਜਿਹੜਾ ਸ਼ਹਿਰ ਹੈ ਗੁਜਰ ਕੌਮ ਨੇ ਆਬਾਦ ਕੀਤਾ, ਲੇਕਿਨ ਇਹਦੇ ਨਾਲ ਇਹ ਵੀ ਕਿਹਾ ਜਾਂਦਾ ਕਿ 1767 ਦੇ ਵਿੱਚ ਜਰਨੈਲ ਗੁਜਰ ਸਿੰਘ ਨਾਮੀ ਨੇ ਇਹ ਸ਼ਹਿਰ ਆਬਾਦ ਕੀਤਾ ਸੀ। ਇੱਥੋਂ ਦੀ ਰਿਓੜੀ ਤੇ ਮੂੰਗਫਲੀ ਬੜੀ ਮਸ਼ਹੂਰ ਹੈ। ਇਹ ਰਿਓੜੀ ਤੁਸੀਂ ਦੇਖ ਵੀ ਰਹੇ, ਉੱਤੇ ਲਿਖਿਆ ਜੀ ਪਹਿਲਵਾਨ ਰਿਓੜੀ। ਤੇ ਗੁਜਰ ਖਾਂ ਦੇ ਦੋਸਤੋ ਅਕਬਰ ਬਾਦਸ਼ਾਹ ਦੇ ਦੌਰ ਦੇ ਵਿੱਚ ਵੀ ਜ਼ਿਕਰ ਮਿਲਦਾ ਹੈ। ਇੱਥੇ ਛਾਉਣੀ ਬਣਾਉਣ ਦਾ ਵੀ ਇੱਕ ਇਰਾਦਾ ਕੀਤਾ ਗਿਆ ਉਸ ਦੌਰ 'ਚ, ਲੇਕਿਨ ਇਸ ਜ਼ਮੀਨ ਦੀ ਵਜ੍ਹਾ ਨਾਲ, ਯਾਨੀ ਕਿ ਪੁੱਠਹਾਰ ਫਟਣ ਵਾਲੀ ਜ਼ਮੀਨ, ਉਹਦੀ ਵਜ੍ਹਾ ਨਾਲ ਕਿਹਾ ਜਾਂਦਾ ਕਿ ਇੱਥੇ ਛਾਉਣੀ ਨਹੀਂ ਬਣ ਸਕੀ। ਤੇ ਸ਼ੇਰ ਸ਼ਾਹ ਸੂਰੀ ਨੇ ਇੱਥੇ ਸਰਾਏ ਤੇ ਆਪਣਾ ਬੌਲੀਆਂ, ਖੂਹ ਉਹ ਬਣਾਏ ਸਨ ਜ਼ਰੂਰ, ਕਿਉਂਕਿ ਪਾਣੀ ਦੀ ਜਿਹੜੀ ਨਾ ਉਹ ਕਮੀ ਨੂੰ ਪੂਰਾ ਕਰਨ ਵਾਸਤੇ। ਤੇ ਉਸ ਤੋਂ ਬਾਅਦ ਫਿਰ ਇਹਦੇ ਚਾਰੋਂ ਤਰਫ ਜਿਹੜੇ ਪਿੰਡ ਨੇ ਉਹ ਬਹੁਤ ਜ਼ਿਆਦਾ ਉੱਥੇ ਸਿੱਖ ਆਬਾਦ ਸਨ, ਜਿਸ ਤਰ੍ਹਾਂ ਕਿ ਜਿਹੜੇ ਹੈਗੇ ਨੇ ਮਾਸਟਰ ਤਾਰਾ ਸਿੰਘ, ਉਹਨਾਂ ਦਾ ਪਿੰਡ ਹਰਨਾਲ ਹੈ ਬਿਲਕੁਲ ਨਾਲ ਗੁਜਰ ਖਾਂ ਦੇ। ਤੇ ਇਸੇ ਤਰ੍ਹਾਂ ਹੀ ਹੋਰ ਜਿਹੜੇ ਨੇ ਬਹੁਤ ਕਦੀਮੀ ਪਿੰਡ ਨੇ ਜਿਹੜੇ ਇੱਥੇ 1947 ਤੋਂ ਪਹਿਲਾਂ ਸਿੱਖ ਆਪਣੀ ਪ੍ਰਾਪਰਟੀ ਛੱਡ ਕੇ ਤੇ ਇੰਡੀਆ ਚਲੇ ਗਏ। ਇਹ ਜਨਾਬ ਬਾਹਰ ਜਿਹੜਾ ਨਾ ਉਹ ਸਟਾਲਸ ਮਾ ਦੁਕਾਨਾਂ ਲੱਗੀਆਂ ਨੇ। ਤੇ ਇਹ ਹਾਰਟ ਹੈਗੇ ਨੇ ਸ਼ਾਦੀਆਂ ਤੇ ਲੋਕੀ ਧੂਰੇ ਤੇ ਗਲ 'ਚ ਪਾਉਂਦੇ ਨੇ। ਇਹ ਤੁਸੀਂ ਦੇਖੋ, ਅੱਜ ਵੀ ਕਿਤੇ ਕਿਤੇ ਪੁਰਾਣੀਆਂ ਇਮਾਰਤਾਂ ਨਜ਼ਰ ਆਉਂਦੀਆਂ ਨੇ ਇਸ ਸ਼ਹਿਰ ਦੇ ਵਿੱਚ, ਲੇਕਿਨ ਜ਼ਿਆਦਾ ਪੁਰਾਣੀਆਂ ਇਮਾਰਤਾਂ ਇੱਥੇ ਨਹੀਂ ਰਹਿ ਗਈਆਂ। ਗੋ ਕਿ ਇੱਥੇ ਸਨਾਤਨ ਧਰਮ ਹਾਈ ਸਕੂਲ ਹੁੰਦਾ ਸੀ ਜਿਹੜਾ ਬਣਿਆ ਦਾ, ਤੇ ਉਹ ਹੁਣ ਖ਼ਤਮ ਹੋ ਚੁੱਕਿਆ, ਜਦਕਿ ਖਾਲਸਾ ਹਾਈ ਸਕੂਲ ਇੱਕ ਬਣਿਆ ਸੀ ਉਹ ਮੌਜੂਦ ਹੈ। ਉਹਦੀ ਮੈਂ ਆਲਰੇਡੀ ਵੀਡੀਓ ਬਣਾ ਚੁੱਕਿਆ ਵਾਂ। ਤੇ ਇਹ ਜਨਾਬ GT ਰੋਡ ਦੇ ਦੋਨਾਂ ਤਰਫਾਂ ਦੇ ਜਿਹੜਾ ਨਾ ਇਹ ਗੁਜਰ ਖਾਂ ਦਾ ਅਸਲ ਮੰਜ਼ਰ ਤੁਹਾਨੂੰ ਦਿਖਾ ਰਿਹਾ। ਰੇਹੜੀਆਂ ਦੇ ਬੱਚੇ ਫਰੂਟ ਵੇਚ ਰਹੇ ਨੇ। ਗੁਜਰ ਖਾਂ ਜਿਹੜਾ ਨਾ ਇੱਥੋਂ 50 ਕਿਲੋਮੀਟਰ ਦੂਰ ਪਿੰਡੀ ਹੈ, ਤੇ 55 ਕਿਲੋਮੀਟਰ ਦੂਰ ਇਸਲਾਮਾਬਾਦ ਹੈ, ਤੇ 260 ਕਿਲੋਮੀਟਰ ਦੂਰ ਬੈਕ ਸਾਈਡ 'ਤੇ ਲਾਹੌਰ ਆ ਜਾਂਦਾ। ਤੇ ਇਹ ਮੇਨ GT ਰੋਡ 'ਤੇ ਵਾਕਿਆ ਹੈ, ਜਿਹਦੇ ਤੁਹਾਨੂੰ ਮੈਂ ਇਸ ਵੇਲੇ ਸਟੇਸ਼ਨ ਵਿਖਾਇਆ, ਉੱਥੋਂ ਦੇ ਪੁਰਾਣੇ ਬਾਜ਼ਾਰ ਦਿਖਾਏ ਨੇ, ਜਿਹੜੇ ਕਿ ਹੁਣ ਪੁਰਾਣੇ ਤਾਂ ਖੈਰ ਨਹੀਂ ਰਹੇ, ਲੇਕਿਨ ਕੁਛ ਦੁਕਾਨਾਂ ਅੱਜ ਵੀ ਪੁਰਾਣੀਆਂ ਜਿਹੜੀਆਂ ਹੈ। ਤੁਸੀਂ ਮਾਰਕੀਟ ਪੂਰੀ ਦੇਖ ਰਹੇ ਹੋ, ਪੁਰਾਣੀ ਹੈਗੀ ਹੈ। ਉੱਤੇ ਵੀ ਬਿਲਡਿੰਗ ਸਾਰੀ ਪੁਰਾਣੀ ਹੈ, ਥੱਲੇ ਜਿਹੜੀਆਂ ਦੁਕਾਨਾਂ ਨੇ ਇਹ ਵੀ 1947 ਦੀ ਪਾਰਟੀਸ਼ਨ ਤੋਂ ਪਹਿਲੇ ਦੀਆਂ ਬਣੀਆਂ ਨੇ। ਲੇਕਿਨ ਇਸ ਮਾਲਕ ਨਾਲ ਅੱਗੇ ਤੁਹਾਨੂੰ ਗੱਲ ਵੀ ਸੁਣਾਈ, ਉਹਨੇ ਕਿਹਾ ਜੀ ਅਸੀਂ ਆਪਣੇ ਬਜ਼ੁਰਗਾਂ ਦੀ ਨਿਸ਼ਾਨੀ ਸਾਨੂੰ ਅਲਾਟ ਹੋਈ ਸੀ 1947 ਨੂੰ, ਤੇ ਅਸੀਂ ਨਹੀਂ ਵੇਚਣਾ ਚਾਹੁੰਦੇ। ਤੇ ਇਹ ਜਨਾਬ ਇੱਥੋਂ ਦਾ ਰਸ਼ ਤੁਸੀਂ ਦੇਖ ਸਕਦੇ ਹੋ। ਗੁਜਰ ਖਾਂ ਦੇ ਇਹ GT ਰੋਡ ਤੋਂ ਨਾ ਇਹ ਬਾਜ਼ਾਰ ਅੰਦਰ ਨੂੰ ਜਾਂਦਾ ਹੈ, ਯਾਨੀ ਅਸਲ ਵਿੱਚ GT ਰੋਡ ਤੇ ਇਹ ਬਾਜ਼ਾਰ ਜਿਹੜਾ ਅੰਦਰ ਨੂੰ ਜਾਂਦਾ ਇਹ ਗੁਜਰ ਖਾਂ, ਇਹ ਸਾਰਾ ਬਾਜ਼ਾਰ ਹੈ। ਅੱਗੇ ਜਾ ਕੇ ਤਕਰੀਬਨ 1 ਫੁੱਟ 2 ਫੁਰਲਾਂਗ ਰੇਲਵੇ ਸਟੇਸ਼ਨ ਗੁਜਰ ਖਾਂ ਆ ਜਾਂਦਾ, ਜਿਹੜਾ ਕਿ ਇੱਕ ਖੂਬਸੂਰਤ ਤਰੀਨ ਸਟੇਸ਼ਨਾਂ 'ਚ ਸ਼ੁਮਾਰ ਹੁੰਦਾ ਹੈ। ਅੱਜ ਕੱਲ੍ਹ ਹਰ ਜਗ੍ਹਾ ਬਹੁਤ ਟ੍ਰੈਫਿਕ ਹੋ ਗਈ ਹੈ,
ਇਹ ਬਾਜ਼ਾਰ ਉਹ ਨੇ ਜਿਹੜੇ ਪੁਰਾਣੇ ਜਦੋਂ ਹੁੰਦੇ ਸਨ ਤੇ ਸਿਰਫ ਇੱਥੇ ਲੋਕੀ ਪੈਦਲ ਚੱਲ ਕੇ ਆਉਂਦੇ ਹੁੰਦੇ ਸਨ ਤੇ ਕਿਤੇ ਕਿਤੇ ਕੋਈ ਟਾਂਗਾ ਲੱਭਣਾ। ਲੇਕਿਨ ਹੁਣ ਤੁਸੀਂ ਦੇਖੋ ਪੂਰਾ ਗੰਜਾਨਾਬਾਦ ਇਲਾਕਾ ਬਣ ਚੁੱਕਿਆ ਤੇ ਇਹ ਜਨਾਬ ਪੁਰਾਣੀ ਦੁਕਾਨ ਬਜ਼ੁਰਗ ਬਹਿ ਕੇ ਤੇ ਆਪਣੇ ਦਾਤਰੀਆਂ ਨੂੰ ਦੰਦੇ ਕਢਵਾ ਰਹੇ ਨੇ, ਜਿਹੜੀ ਕਿ ਅੱਗੇ ਤੁਹਾਨੂੰ ਦਿਖਾ ਚੁੱਕਿਆ। ਉਹੀ ਪੁਰਾਣੀ ਦੁਕਾਨ ਜਨਾਬ ਹੈ, ਦੇਖੋ ਤੁਸੀਂ ਆਇਆ ਨਾ ਜ਼ੇਨ ਚ ਖਾਕਾ, ਉਹੀ ਪੁਰਾਣੇ ਸਟਾਈਲ ਦੀਆਂ ਜਿਹੜੀਆਂ ਦੁਕਾਨਾਂ ਕਦੀ ਹੁੰਦੀਆਂ ਸਨ ਤੇ ਇਸ ਤਰ੍ਹਾਂ ਤੁਹਾਨੂੰ ਇਹ ਦਿਖਾਇਆ। ਤੇ ਵਕਤ ਗੁਜ਼ਰ ਗਿਆ, ਇਮਾਰਤਾਂ ਉੱਥੇ ਹੀ ਨੇ, ਇੱਟਾਂ ਜਿਹੜੀਆਂ ਲਾਈਆਂ ਸਨ ਅੱਜ ਤੋਂ 100 ਸਾਲ ਪਹਿਲਾਂ ਮਿਸਤਰੀਆਂ ਉੱਥੇ ਹੀ ਨੇ। ਇਹ ਸੀ ਦੋਸਤੋ ਗੁਜਰ ਖਾਂ ਤੋਂ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਅੱਛੀ ਲੱਗੀ ਹੋਏਗੀ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਔਰੰਗਜ਼ੇਬ ਬੇਗ ਨੂੰ ਇਜਾਜ਼ਤ ਦਿਓ। ਰੱਬ ਰਾਖਾ।